ਸੀਗੇ ਸੁਪਰੀਮ ਕੋਰਟ ਤੋਂ। ਸੁਪਰੀਮ ਕੋਰਟ ਦੀ ਨਜ਼ਰ ਦੇ ਵਿੱਚ ਵਿਲਨ ਕੌਣ ਹੈ, ਸਰਕਾਰ ਜਾਂ ਕਿਸਾਨ? प्रवीण जी बहुत अहम मुद्दा है जी पराली ਨੂੰ ਲੈ ਕੇ ਤੇ ਪ੍ਰਦੂਸ਼ਣ ਨੂੰ ਲੈ ਕੇ जी ਇਸ ਮੌਕੇ ਦੇਸ਼ ਭਰ 'ਚ ਚਰਚਾ ਹੈ, जी ਖਾਸ ਕਰ ਉੱਤਰੀ ਭਾਰਤ 'ਚ ਤਾਂ ਅਹਿਮ ਤੌਰ ਤੇ, ਕਿਉਂਕਿ ਕੋਰਟ ਦੇ ਹਵਾਲੇ ਨਾਲ ਵੀ ਤੇ ਵਾਤਾਵਰਣ ਦੇ ਹਵਾਲੇ ਨਾਲ ਵੀ ਇਹ ਮੁੱਦਾ ਖੂਬ ਚਰਚਾ ਵਿੱਚ ਹੈ। जी ਪਰ ਇਹ ਕੌੜੀ ਸਚਾਈ ਹੈ ਕਿ ਅੱਜ ਤੋਂ 10 ਦਿਨ ਬਾਅਦ ਕਿਸੇ ਨੂੰ ਚੇਤੇ ਨਹੀਂ ਆਉਣਾ ਹੈ ਔਰ ਅੱਜ ਤੋਂ 1 ਸਾਲ ਬਾਅਦ ਫਿਰ ਅਗਲੇ ਅਕਤੂਬਰ ਨਵੰਬਰ 'ਚ ਜਾ ਕੇ ਯਾਦ ਆਊਗਾ जी ਔਰ ਇਹੀ ਗੱਲ ਮਾਣਯੋਗ ਸੁਪਰੀਮ ਕੋਰਟ ਨੇ ਤਿੰਨ ਸੂਬਿਆਂ ਦੀਆਂ ਸਰਕਾਰਾਂ ਨੂੰ ਤੇ ਕੇਂਦਰ ਸਰਕਾਰ ਨੂੰ ਸਾਹਮਣੇ ਖੜਾ ਕੇ ਝਾੜ ਮਾਰ ਕੇ ਪੁੱਛਿਆ ਕਿ ਤੁਸੀਂ ਰਾਜਨੀਤੀ ਉਹ ਕਰੀ ਜਾਓਗੇ ਇਹਦੇ ਤੇ, ਕਦੇ ਹੱਲ ਵੱਲ ਵੀ ਜਾਓਗੇ ਕਿ ਸਾਤੋਂ ਹੀ ਉਮੀਦ ਕਰਦੇ ਹੋ ਕਿ ਅਸੀਂ ਉਹ ਹੱਲ ਕਰੀਏ? ਇਹ ਹੁਣ ਹੱਲ ਤੁਸੀਂ ਕਰਨਾ ਹੈ, ਤੁਸੀਂ ਸਰਕਾਰ ਹੋ, ਕਰਕੇ ਲਿਆਓ, ਇਹਦਾ ਹੱਲ ਕੀ ਹੈ ਤੁਹਾਡੇ ਕੋਲ? ਤੇ ਹਰ ਵਾਰ ਕਹਿੰਦੇ ਤੁਸੀਂ ਇਹਨਾਂ ਦਿਨਾਂ 'ਚ ਆ ਜਾਂਦੇ ਹੋ ਤੇ ਫਿਰ ਉਹ ਤੋਂ ਬਾਅਦ ਠੰਡੇ ਵਾਸਤੇ ਪੈ ਜਾਂਦੇ ਹੋ। ਜੀ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਇਸੇ ਮਸਲੇ ਤੇ ਪਿਛਲੀ ਸੁਣਵਾਈ ਦੇ ਦੌਰਾਨ ਵੀ ਇਹ ਮੁੱਦਾ ਆਇਆ ਕਿ ਬਦਲਮੀਆਂ ਫਸਲਾਂ ਦਾ ਤੇ ਧਿਰਾਂ ਨੇ, ਸੰਬੰਧਿਤ ਧਿਰਾਂ ਨੇ ਕਿਹਾ ਜੀ ਕਿ ਇਹਦਾ ਹੱਲ ਹੈ। ਇਸ ਵਾਰ ਵੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਜੀ ਇਹਦਾ ਹੱਲ ਹੈ ਕਿ ਐਮਐਸਪੀ ਬਾਕੀ ਫਸਲਾਂ ਤੇ ਮਿਲੇ। ਤੇ ਉਹ ਕਹਿੰਦੇ ਜੀ ਫਿਰ ਜਿਹੜੀ ਝੋਨੇ ਤੇ ਮਿਲਦੀ ਹੈ ਉਹ ਬੰਦ ਕਰ ਦਈਏ। ਉਹ ਪਿਛਲੀ ਵਾਰ ਵੀ ਕਿਹਾ ਸੀ, ਇਸ ਵਾਰ ਲਗਭਗ ਉਸੇ ਗੱਲ ਨੂੰ ਦੁਹਰਾ ਕੇ ਵੱਡਾ ਕਰਕੇ ਕਿਹਾ ਕਿ ਤੁਸੀਂ ਕਹਿੰਦੇ ਹੋ ਜੀ ਕਿਸਾਨ ਪਰਾਲੀ ਸਾੜਦੇ ਆ ਜੀ, ਅਸੀਂ ਉਹਨਾਂ ਤੇ ਐਕਸ਼ਨ ਲੈ ਰਹੇ ਹਾਂ, ਅਸੀਂ ਕਾਰਵਾਈ ਕਰ ਰਹੇ ਹਾਂ, ਜੁਰਮਾਨਾ ਕਰ ਰਹੇ ਹਾਂ, ਫਿਰ ਉਹਨਾਂ ਨੂੰ ਸਹੂਲਤ ਦੇਣੀ ਬੰਦ ਕਰ ਦਿਓ, ਐਮਐਸਪੀ ਦੇਣੀ ਬੰਦ ਕਰ ਦਿਓ। ਮਤਲਬ ਸੁਪਰੀਮ ਕੋਰਟ ਇਸ ਮਸਲੇ ਤੇ ਇੱਕ ਪਾਸੇ ਕਟਹਿਰੇ 'ਚ ਨਾਲ ਕਿਸਾਨਾਂ ਨੂੰ ਵੀ ਖੜਾ ਕਰ ਰਿਹਾ, ਪਰ ਦੂਸਰੇ ਪਾਸੇ ਉਹਨੇ ਮੁੱਖ ਤੌਰ ਤੇ ਸਰਕਾਰਾਂ ਨੂੰ ਖੜਾ ਕਰਕੇ ਜਿਹੜੀ ਗੱਲ ਕਹੀ ਉਹ ਨੈਸ਼ਨਲ ਮੀਡੀਆ ਨਹੀਂ ਕਰ ਰਿਹਾ ਜੀ। ਉਹ ਸਾਡੇ ਸੋ ਕਾਲਡ ਆਪਣੇ ਆਪ ਨੂੰ ਸਰਕਾਰ ਪੱਖੀ ਜਿਹੜੇ ਚੈਨਲ ਨੇ ਉਹ ਉਸ ਗੱਲ ਦਾ ਜ਼ਿਕਰ ਨਹੀਂ ਕਰ ਰਹੇ। ਮਾਣਯੋਗ ਸੁਪਰੀਮ ਕੋਰਟ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੰਜਾਬ ਨੂੰ, ਹਰਿਆਣਾ ਨੂੰ, ਯੂਪੀ ਨੂੰ, ਦਿੱਲੀ ਦੀ ਸਰਕਾਰ ਨੂੰ ਕਟਹਿਰੇ 'ਚ ਖੜ ਕੇ ਪੁੱਛਿਆ ਕਿ ਤੁਸੀਂ ਹਰ ਵਾਰ ਆ ਜਾਂਦੇ ਹੋ ਇਹ ਕਹਿਣ ਕੇ ਜੀ ਪਰਾਲੀ ਨੂੰ ਅੱਗ ਲਾਉਂਦੇ ਆ ਕਿਸਾਨ, ਤਾਂ ਧੂਆਂ ਹੁੰਦਾ, ਤਾਂ ਪ੍ਰਦੂਸ਼ਣ ਹੁੰਦਾ, ਪਰ ਕਹਿੰਦੇ ਕਦੇ ਕਿਸਾਨਾਂ ਦਾ ਪੱਖ ਲੈ ਕੇ ਕਿਉਂ ਨਹੀਂ ਆਏ ਕਿ ਜੀ ਪਰਾਲੀ ਨੂੰ ਅੱਗ ਲੱਗਦੀ ਕਿਉਂ ਹੈ? ਕਦੇ ਇਹ ਪੱਖ ਤੁਸੀਂ ਦੱਸਿਆ? ਕਿਸਾਨੀ ਪੱਖ ਕਦੇ ਅਦਾਲਤ 'ਚ ਆਇਆ? ਉਹਦਾ ਮਸਲਾ ਕੀ ਹੈ? ਕਹਿੰਦੇ ਉਹ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਸਵਾਲ ਕੀਤਾ ਸੁਪਰੀਮ ਕੋਰਟ ਨੇ, ਪਰ ਸਭ ਥਾਈਂ ਜ਼ਿਕਰ ਇਸ ਵਾਲੇ ਚੱਲ ਰਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਐਮਐਸਪੀ ਬੰਦ ਕਰ ਦਿਓ ਜੀ। ਉਹਨਾਂ ਨੇ ਪਿਛਲੀ ਵਾਰ ਵੀ ਪੁੱਛਿਆ ਸੀ, ਇਸ ਵਾਰ ਵੀ ਕਿਹਾ, ਉਹ ਸਵਾਲੀਆ ਚਿੰਨ੍ਹ ਹੈ ਉਹਨਾਂ ਦਾ। ਪਰ ਇਸ ਤੋਂ ਗਾਂ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਉਹ ਸਪਸ਼ਟ ਸੀ। ਉਹ ਕਹਿੰਦੇ ਤੁਸੀਂ ਕਿਸਾਨਾਂ ਨੂੰ ਵਿਲਨ ਦੇ ਰੂਪ 'ਚ ਕਿਉਂ ਪੇਸ਼ ਕਰ ਰਹੇ ਹੋ ਜੀ? ਤੁਸੀਂ ਉਸ ਨੂੰ ਉਸ ਦੀ ਸਥਿਤੀ 'ਚੋਂ ਉਭਾਰਨ ਲਈ ਕੀ ਕੀਤਾ, ਮੈਨੂੰ ਇਹ ਦੱਸ ਦਿਓ। ਮਾਣਯੋਗ ਸੁਪਰੀਮ ਕੋਰਟ ਨੇ ਕੇਂਦਰ ਤੋਂ ਲੈ ਕੇ ਦਿੱਲੀ ਦੀ ਸਰਕਾਰ ਤੇ ਸੂਬੇ ਦੀਆਂ ਸਰਕਾਰਾਂ ਨੂੰ ਸਪਸ਼ਟ ਲਫ਼ਜ਼ਾਂ 'ਚ ਪੁੱਛਿਆ ਕਿ ਤੁਸੀਂ ਕਿਸਾਨਾਂ ਨੂੰ ਇਸ ਮਸਲੇ 'ਚੋਂ ਨਿਕਲਣ ਲਈ ਕੀ ਕੀਤਾ, ਉਹ ਨੀਤੀ ਦੱਸੋ ਮੈਨੂੰ, ਕਿਹੜੀ ਆ ਤੁਹਾਡੀ? ਕਹਿੰਦੇ ਜੀ ਹੋਰ ਨਹੀਂ, ਹਰਿਆਣੇ ਵਾਲੀ ਉਹ ਨੀਤੀ ਅਪਣਾ ਲੈਂਦੇ ਜੀ। ਹਰਿਆਣੇ ਨੇ ਕੱਚ ਪੱਕ ਕੁਛ ਕੀਤਾ ਹੈ, ਪਰ ਮਾਮਲੇ ਉੱਥੇ ਵੀ ਪਰਾਲੀ ਸਾੜਨ ਦੇ ਤਾਂ ਵੀ ਆਏ ਨੇ। ਹਰਿਆਣੇ ਦਾ ਹਵਾਲਾ ਦਿੱਤਾ ਮੈਂ, ਹਰਿਆਣੇ ਦਾ ਫਰੋਲਿਆ ਸੀਗਾ ਕਿ ਉੱਥੇ ਆਖਰ ਹੈ ਕੀ ਹੈ। ਕਹਿੰਦੇ ਜੀ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਾਂ ਦੇ ਲਈ 80,000 ਤੋਂ ਵੱਧ ਉਹਨਾਂ ਨੇ ਸਬਸਿਡੀਆਂ ਵਾਲੀਆਂ ਮਸ਼ੀਨਾਂ ਉਪਲਬਧ ਕਰਾਈਆਂ। ਠੀਕ ਹੈ। ਸਾਡੇ ਇੱਥੇ ਇਸ਼ਤਿਹਾਰ ਵੱਧ ਨੇ, ਮਸ਼ੀਨਾਂ ਘੱਟ ਨੇ, ਲੱਭੀਆਂ ਹੀ ਨਹੀਂ। 11,000 ਮਸ਼ੀਨਾਂ ਅਜੇ ਵੀ ਲੱਭੀ ਜਾਂਦੇ ਅਸੀਂ। ਫਿਰ ਉਹ ਤੋਂ ਬਾਅਦ ਕਹਿੰਦੇ ਜੀ 6,794 ਹਾਇਰਿੰਗ ਸੈਂਟਰ ਬਣਾਏ ਨੇ ਜਿਹੜੇ ਮਤਲਬ ਖਰੀਦੋ ਉਪਰੋਕਤ ਕਰਨਗੇ। ਫਸਲਾਂ ਦੀ ਰਹਿੰਦ ਖੂੰਹਦ ਨਾਲ ਸੰਬੰਧਿਤ, ਪਰਾਲੀ ਨੂੰ ਸੰਭਾਲਣ ਨਾਲ ਸੰਬੰਧਿਤ 5 ਪਲਾਂਟ ਲਾਏ ਨੇ, ਬਿਜਲੀ ਨਾਲ ਸੰਬੰਧਿਤ, ਉਹ ਚੱਲ ਪਏ ਨੇ, ਜਿਨ੍ਹਾਂ 'ਚ ਕੈਂਥਲ, ਕੁਰਕਸ਼ੇਤਰ 'ਚ 15-15 ਮੈਗਾਵਾਟ ਦੇ ਪ੍ਰੋਜੈਕਟ ਲੱਗੇ ਨੇ। ਇਸੇ ਤਰ੍ਹਾਂ ਪਾਣੀਪਤ 'ਚ ਰਿਫਾਈਨਰੀ ਵਾਲਾ ਪਲਾਂਟ ਲੱਗਿਆ ਜਿਹੜਾ ਚਾਲੂ ਹੋ ਗਿਆ, 1 ਲੱਖ ਟਨ ਪਰਾਲੀ ਖਰੀਦ ਰਿਹਾ, ਉਹ ਪ੍ਰਬੰਧ ਕਰ ਰਿਹਾ, ਉਹਦਾ ਇਕੱਠਾ ਕਰ ਰਿਹਾ ਪਰਾਲੀ। ਫਿਰ ਕਹਿੰਦੇ ਜੀ ਪਰਾਲੀ ਪ੍ਰਬੰਧਾਂ ਲਈ ਪ੍ਰਤੀ ਏਕੜ 1,000 ਰੁਪਈਆ ਰਾਸ਼ੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਾਲੀ ਦੇ ਲਈ। ਫਿਰ ਦੂਸਰੀਆਂ ਫਸਲਾਂ ਜਿਹੜੇ ਬੀਜਦੇ ਨੇ ਉਹਨਾਂ ਨੂੰ ਵੱਖਰਾ ਇਨਸੈਂਟਿਵ ਦੇਣ ਦੀ ਕੋਸ਼ਿਸ਼ ਕੀਤੀ ਹਰਿਆਣੇ ਨੇ। ਠੀਕ ਹੈ। ਪਰਾਲੀ ਦੇ ਲਈ 2,500 ਰੁਪਇਆ ਪ੍ਰਤੀ ਟਨ ਰੇਟ ਤੈਅ ਕੀਤਾ ਕਿ 2,500 ਰੁਪਇਆ ਪ੍ਰਤੀ ਟਨ ਰੇਟ ਹੋਊਗਾ ਪਰਾਲੀ ਦਾ ਜਿਹੜਾ ਲੈ ਕੇ ਆਉਂਦੇ ਨੇ। ਫਸਲਾਂ ਦੀ ਰਹਿੰਦ ਖਤਮ ਕਰਨ ਦੇ 2,50,000 ਏਕੜ ਦੇ ਲਈ ਕਿਸਾਨਾਂ ਨੂੰ ਕਹਿੰਦੇ ਜੀ ਮਤਲਬ ਕਿੱਟਾਂ ਵੰਡੀਆਂ ਨੇ। ਸੋ ਹਰਿਆਣੇ ਨੇ ਕੁਛ ਨਾ ਕੁਛ ਕੱਚ ਪੱਕ ਕੀਤਾ ਜੀ। ਇਹਦਾ ਹਵਾਲਾ ਤਾਂ ਹੀ ਮਾਣਯੋਗ ਸੁਪਰੀਮ ਕੋਰਟ ਨੇ ਦਿੱਤਾ ਕਿ ਹਰਿਆਣੇ ਵਾਲੀ ਤਰੀਕਾ ਅਪਣਾ ਲਓ। ਠੀਕ ਹੈ। ਪਰ ਸਾਡੇ ਵਾਲਿਆਂ ਨੂੰ ਜਦੋਂ ਪੁੱਛਿਆ ਕਿ ਕੀ ਕੀਤਾ ਜੀ ਪ੍ਰਦੂਸ਼ਣ ਘਟਾਉਣ ਲਈ, ਤਾਂ ਸਾਡੇ ਵਾਲਿਆਂ ਨੇ ਜਵਾਬ ਦਿੱਤਾ 1,000 ਮਾਮਲੇ ਦਰਜ ਕੀਤੇ, 2 ਕਰੋੜ ਦਾ ਅਸੀਂ ਜੁਰਮਾਨਾ ਲਾਇਆ ਜੀ। 1 ਕਰੋੜ 87 ਲੱਖ
ਹੂੰ ਅਸੀਂ ਜੁਰਮਾਨਾ ਲਾਇਆ। ਹੂੰ ਅਸੀਂ ਜੀ ਕਹਿੰਦੇ ਜੀ 300 ਤੋਂ ਵੱਧ ਮਤਲਬ ਕਿ ਰੈੱਡ ਐਂਟਰੀਆਂ ਪਾਤੀਆਂ। ਇਹ ਅੰਕੜੇ ਦਿੱਤੇ ਆ ਸਾਡੇ ਵਾਲਿਆਂ ਨੇ, ਠੀਕ ਹੈ ਜੀ। ਪੰਜਾਬ ਦੇ ਐਡਵੋਕੇਟ ਜਨਰਲ ਤੇ ਪੰਜਾਬ ਦੇ ਡੀਜੀਪੀ ਹੂੰ ਇਸ ਮਾਮਲੇ 'ਚ ਕੱਲ ਆਪਣਾ ਪੱਖ ਰੱਖ ਰਹੇ ਸੀ ਕਿ ਜੀ ਅਸੀਂ ਜੀ ਰੈੱਡ ਐਂਟਰੀਆਂ ਪਾ ਕੇ ਕਿਸਾਨਾਂ ਦੀਆਂ ਸਹੂਲਤਾਂ ਰੋਕਤੀਆਂ। ਹੂੰ ਅਸੀਂ ਜੀ ਉਹਨਾਂ ਤੇ 1 ਕਰੋੜ 87 ਲੱਖ ਲਗਭਗ 2 ਕਰੋੜ ਦਾ ਜੁਰਮਾਨਾ ਲਾਤਾ। ਹੂੰ ਅਸੀਂ 1000 ਤੋਂ ਵੱਧ ਮਾਮਲੇ, ਇਹ 8 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ 12 ਦਿਨਾਂ 'ਚ ਦਾਅਵਾ ਕੀਤਾ ਕਿ ਅਸੀਂ 1000 ਤੋਂ ਵੱਧ ਮਾਮਲੇ ਦਰਜ ਕਰ ਲਏ ਜੀ। ਤੇ 7990 ਮਾਮਲੇ ਨੇ ਜਿਨ੍ਹਾਂ ਦੇ ਵਿੱਚੋਂ ਕਹਿੰਦੇ ਜੀ ਅਸੀਂ 2 ਕਰੋੜ ਦਾ ਜੁਰਮਾਨਾ ਕਰਤਾ। ਮਤਲਬ ਇਹੋ ਜਿਹੇ ਕੇਸ ਜਿਹੜੇ ਮਿਲੇ 8000 ਦੇ ਕਰੀਬ। ਜੀ ਸੋ ਇਹ ਜਦੋਂ ਅੰਕੜੇ ਰੱਖੇ ਤਾਂ ਮੇਰਾ ਸਵਾਲ ਹੈ ਕਿ ਇਹ ਕੰਮ ਤਾਂ ਅਕਾਲੀ ਵੀ ਕਰਦੇ ਸੀ, ਇਹ ਕੰਮ ਤਾਂ ਕਾਂਗਰਸੀ ਵੀ ਕਰਦੇ ਸੀ, ਤੇ ਮਾਨ ਸਾਹਿਬ ਤਾਂ ਕਹਿੰਦੇ ਸੀ ਸਰਕਾਰ ਪਰਾਲੀ ਸੰਭਾਲਣ ਜਾਇਆ ਕਰੂਗੀ, ਸਰਕਾਰ ਪਰਾਲੀ ਆਪ ਚੱਕਣ ਜਾਇਆ ਕਰੂਗੀ, ਪਰਾਲੀ ਦਾ ਮਸਲੇ ਦਾ ਹੱਲ ਕਿਸਾਨਾਂ ਤੇ ਪਰਚੇ ਥੋੜਾ ਨੇ। ਫਿਰ ਜਦੋਂ ਪਿਛਲੇ ਦਿਨ ਇਹ ਚਰਚਾ ਹੁੰਦੀ ਸੀ ਕਿ ਪੰਜਾਬ 'ਚ ਰੈੱਡ ਐਂਟਰੀ ਪੈ ਰਹੀ ਹੈ, ਮਾਮਲੇ ਦਰਜ ਹੋ ਰਹੇ ਨੇ, ਤਾਂ ਸੋ ਕਾਲਡ ਭਗਤ ਕੱਲੇ ਭਾਜਪਾ 'ਚ ਨਹੀਂ ਹੁੰਦੇ, ਹਾਂਜੀ ਹਾਂਜੀ, ਭਗਤ ਕੱਲੇ ਧਰਮਾਂ 'ਚ ਨਹੀਂ ਹੁੰਦੇ, ਹਰ ਪਾਰਟੀ 'ਚ ਹੈਗੇ। ਪਾਰਟੀ ਔਰ ਦੇ ਬੰਦੇ ਇੱਥੇ ਵੀ ਪੱਟੀ ਬੰਨ ਕੇ ਆਮ ਆਦਮੀ ਪਾਰਟੀ ਦੇ ਅੰਨੇ ਭਗਤ ਹੈਗੇ ਜਿਹੜੇ ਕਹਿੰਦੇ ਸੀ ਸਰਕਾਰ ਨੂੰ ਬਦਨਾਮ ਕਰਦੇ ਆ ਜੀ, ਕੋਈ ਪਰਚਾ ਨਹੀਂ ਹੋ ਰਿਹਾ ਜੀ, ਕਿਸੇ ਨੂੰ ਤੰਗ ਨਹੀਂ ਜੀ, ਸਮਝਾਉਣ ਜਾਂਦੇ ਨੇ ਅਫਸਰ ਤਾਂ ਰੋਕਣ ਜਾਂਦੇ ਨੇ। ਮੈਂ ਕਹਿੰਦਾ ਪਰਾਲੀ ਨਹੀਂ ਸੜਨੀ ਚਾਹੀਦੀ, ਜਿਹੜੇ ਡੀਸੀ ਦਫ਼ਤਰਾਂ ਮੂਹਰੇ ਸਾੜਨ ਆਏ ਨੇ ਉਹ ਗਲਤ ਹੈ। ਪਰ ਸਰਕਾਰ ਇਹ ਡਰਾਮਾ ਕਿਉਂ ਕਰਦੀ ਹੈ ਕਿ ਅਸੀਂ ਕੋਈ ਕਾਰਵਾਈ ਨਹੀਂ ਕਰ ਰਹੀ, ਅਸੀਂ ਸਮਝਾ ਰਹੇ ਹਾਂ। ਹੁਣ ਤਾਂ ਸਰਕਾਰ ਨੇ ਸੁਪਰੀਮ ਕੋਰਟ 'ਚ ਅੰਕੜੇ ਦਿੱਤੇ ਨੇ, ਹੁਣ ਤਾਂ ਪੱਟੀ ਖੋਲ ਕੇ ਦੇਖ ਲਓ ਜੀ ਕਿ 2 ਕਰੋੜ ਦਾ। ਫਿਰ ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿੰਨਾ ਕੁ ਜੁਰਮਾਨਾ ਇਕੱਠਾ ਹੋ ਗਿਆ, ਫਿਰ ਜਵਾਬ ਨਹੀਂ, ਕਹਿੰਦੇ ਦੱਸਾਂਗੇ ਜੀ, ਅਗਲੀ ਵਾਰ ਹਿਸਾਬ ਲਿਆਵਾਂਗੇ। ਸੋ ਇਸ ਲਈ ਮਾਨਯੋਗ ਸੁਪਰੀਮ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ, ਦਿੱਲੀ ਦੇ ਪ੍ਰਦੂਸ਼ਣ ਦੇ ਹਵਾਲੇ ਨਾਲ, ਤੇ ਇਧਰੋਂ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ, ਪੰਜਾਬ 'ਚ ਪਰਾਲੀ ਦੇ ਮਸਲੇ ਤੇ, ਇਸੇ ਤਰ੍ਹਾਂ ਯੂਪੀ ਦੀ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਸਪਸ਼ਟ ਲਫ਼ਜ਼ਾਂ 'ਚ ਪੁੱਛਿਆ ਕਿ ਤੁਸੀਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦੇ ਲਈ ਉਹਨਾਂ ਨੂੰ ਕੋਈ ਵੱਖਰਾ ਰਾਹਤ ਰਾਸ਼ੀ ਦਿੰਦੇ ਹੋ, ਕੋਈ ਸਹਿਯੋਗ ਰਾਸ਼ੀ ਦਿੰਦੇ ਹੋ, ਉਹਦਾ ਪ੍ਰਬੰਧ ਹੈ ਤੁਹਾਡੇ ਕੋਲ? ਕੋਈ ਹਰਿਆਣੇ ਵਾਲਾ ਤਰੀਕਾ ਅਪਣਾ ਕੇ ਦੇਖ ਲਓ, ਕੋਈ ਉਹਨਾਂ ਦਾ ਪੱਖ ਸੁਣ ਕੇ ਦੇਖ ਲਓ ਕਿ ਉਹ ਪਰਾਲੀ ਨੂੰ ਅੱਗ ਲਾਉਂਦੇ ਹੀ ਕਿਉਂ ਨੇ, ਜੀ ਉਹਦੇ ਬਦਲਵੇਂ ਰਾਹ ਲੱਭ ਲਓ। ਜੇ ਤੁਹਾਨੂੰ ਲੱਗਦਾ ਕਿ ਇਹਦਾ ਹੱਲ ਹੈ ਜੁਰਮਾਨੇ ਕਰਕੇ, ਫਿਰ MSP ਬੰਦ ਕਰਕੇ ਦੇਖ ਲਓ ਬਾਕੀ ਫਸਲਾਂ ਦੇ। ਸੋ ਉਹਨਾਂ ਨੇ ਹਰ ਪੱਖ ਤੋਂ ਗੱਲ ਕੀਤੀ, ਪਰ ਉਹ ਕਹਿੰਦੇ ਕਿ ਇਸ ਸਮੱਸਿਆ ਦਾ ਹੱਲ ਕਰਨਾ ਸਾਡਾ ਕੰਮ ਨਹੀਂ ਹੈ, ਇਹਦੇ ਲਈ ਲੋਕਾਂ ਨੇ ਸਰਕਾਰਾਂ ਚੁਣੀਆਂ, ਤੁਸੀਂ ਕਰਦੇ ਕਿਉਂ? ਜੀ ਜੀ। ਸੋ ਇਸ ਮਾਮਲੇ ਦੇ ਉੱਤੇ ਸਰਕਾਰਾਂ ਨੂੰ ਝਾੜ ਪਈ ਹੈ, ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਹੀ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਵਿਲਨ ਬਣਾ ਕੇ ਕਿਉਂ ਪੇਸ਼ ਕਰਦੇ ਹੋ। ਇਹਦਾ ਮਤਲਬ ਸਰਕਾਰ, ਚਾਹੇ ਉਹ ਕੇਂਦਰ ਵਾਲੀ ਹੈ, ਚਾਹੇ ਉਹ ਸੂਬਿਆਂ ਵਾਲੀ ਹੈ, ਚਾਹੇ ਉਹ ਪੰਜਾਬ ਤੇ ਦਿੱਲੀ ਵਾਲੀ ਹੈ, ਸੁਪਰੀਮ ਕੋਰਟ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਕਿਹਾ ਕਿ ਵਿਲਨ ਦੀ ਭੂਮਿਕਾ ਤਾਂ ਤੁਸੀਂ ਨਿਭਾ ਰਹੇ ਹੋ। ਬਿਲਕੁਲ ਸਹੀ ਹੈ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਪ੍ਰਵੀਨ ਜੀ, ਕੱਲ ਪੰਜਾਬ 'ਚ ਇੱਕ 35 ਸਾਲਾ ਨੌਜਵਾਨ ਕਿਸਾਨ ਨੇ ਖੁਦਕੁਸ਼ੀ ਕੀਤੀ ਆ, ਪਰਾਲੀ ਵਾਲੇ ਪਰਚੇ ਤੋਂ ਡਰ ਕੇ। ਜੀ ਬਿਲਕੁਲ ਕੀਤੀ, ਬਿਲਕੁਲ ਇਹ ਸਥਿਤੀ ਤੱਕ ਹੈ। ਤੇ ਹੁਣ ਬਾਅਦ ਚੋਂ ਦੇਈ ਜਾਓ ਅਗਲੇ ਦੇ ਘਰਦਿਆਂ ਨੂੰ ਮੁਆਵਜ਼ਾ, ਚਲੇ ਜਾਣ ਮਾਨ ਸਾਹਿਬ ਪੱਲੀ ਤੇ ਬਹਿ ਜਾਣ ਚਾਹੇ ਜਾ ਕੇ, ਉਹਦਾ ਕੀ ਫਾਇਦਾ? ਘਰ ਦਾ ਜੀ ਗਿਆ। ਤੁਸੀਂ ਜੇਕਰ ਸਹੀ ਸਮੱਸਿਆ ਦਾ ਹੱਲ ਕੀਤਾ ਹੁੰਦਾ, ਨਾ ਪਰਾਲੀ ਨੂੰ ਅੱਗ ਲੱਗਦੀ, ਨਾ ਉਹਨਾਂ ਦੇ ਘਰ ਦਾ ਜੀ ਜਾਂਦਾ। ਬਿਲਕੁਲ ਛਾਪਿਆਂ ਦੇ ਡਰੋਂ ਉਹਨੇ ਖੁਦਕੁਸ਼ੀ ਕੀਤੀ ਹੈ। 35 ਸਾਲ ਉਹਦੀ ਉਮਰ ਹੈ, ਘਰ ਦੇ ਵਿੱਚ ਇੱਕ ਉਹਦੀ ਬੱਚੀ ਹੈ ਛੋਟੀ ਜੀ, ਇੱਕ ਉਹਦੇ ਘਰੋਂ ਬੀਬੀ ਹੈ ਉਹਦੀ ਧਰਮ ਪਤਨੀ, ਤੇ ਇੱਕ ਉਹਦੀ ਮਾਤਾ ਜੀ ਬੱਚੇ ਹੈ। 6 ਕਨਾਲਾਂ ਉਹਦੇ ਕੋਲੇ ਜ਼ਮੀਨ ਸੀਗੀ ਸ਼ਰਮਾ ਜੀ। ਬਸ ਬਿਲਕੁਲ ਜੀ।